एक पंजाबी ट्रिब्यून की पत्रकार ने एक खोज के कट के लिया कि शहीद सुखदेव का जिहड़ा जन्म स्थान आ वो लुधियाना जिले दे विच है। सुखदेव सच्चा सुखदेव और सुखदेव था ਜਦੋਂ ਸੁਖਦੇਵ ਨੂੰ ਪਤਾ ਲੱਗਿਆ ਤਾਂ ਉਹ ਭਗਤ ਸਿੰਘ ਦੇ ਨਾਲ ਬਹੁਤ ਜ਼ਿਆਦਾ ਗੁੱਸੇ ਹੋਇਆ। ਜਿਹੜੀਆਂ ਗੱਲਾਂ ਉਹਨੇ ਜ਼ਿੰਦਗੀ 'ਚ ਕਦੇ ਭਗਤ ਸਿੰਘ ਨੂੰ ਨਹੀਂ ਕਹੀਆਂ ਸੀ ਉਹ ਕਹੀਆਂ ਉਹਨੇ। ਸੁਖਦੇਵ ਨੇ ਕਿਸੇ ਨੂੰ ਬਿਨਾਂ ਦੱਸੇ ਉਹ ਗਏ ਔਰ ਤੇਜ਼ਾਬ ਪਾ ਲਿਆ ਉਸ ਸਾਰੇ ਜਿੰਨੀ ਕੁ ਬਾਂਹ ਤੇ ਉਹਨਾਂ ਨੇ ਨਾਮ ਖੁਦਵਾਇਆ ਸੀ। सुखदेव का होगा। ये रहा पुलिस हेडक्वार्टर और उसके आसपास के इलाके का नक्शा। ਚੜ੍ਹਨ ਵਾਲੇ ਉਹ ਹੱਕਾਂ ਦੀ ਭੇਂਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਾ। ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਉਣ ਲੱਗਾ। ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ, ਤੁਸੀਂ ਮੁੱਢ ਵੰਨਿਆ ਕਹਾਣੀਆਂ ਦਾ ਸਹੁੰ ਖਾਂਦੇ ਆ ਜ਼ਬਾਨੀਆਂ ਦੀ, ਮੁੱਲ ਤਾਰਾਂਗੇ ਕੁਰਬਾਨੀਆਂ ਦਾ। ਖੇਡਣ ਜਾਣ ਦੇ ਹੜਾਂ ਦੀ ਇੱਕ ਅੰਦਰ, ਜ਼ੁਲਮ ਸਿਰੀ ਦੀ ਝੰਡੀ ਹੋਣ ਨਹੀਂ ਦੇਣੀ। ਸਾਮਰਾਜ ਦੀ ਮੰਡੀ 'ਚ ਹਿੰਦ ਹੋ ਗਿਆ, ਹੋਣੀ ਲੁੱਟਾਂ ਦੀ ਮੰਡੀ ਹੋਣ ਨਹੀਂ ਦੇਣੀ। ਸੰਤ ਰਾਮ ਉਦਾਸੀ ਨੇ ਸ਼ਾਇਦ ਇਹ 17 ਜਦੋਂ ਲਿਖੀਆਂ ਸੀ ਅੱਜ ਤੋਂ 50 ਸਾਲ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ, ਤਾਂ ਅਖੀਰ ਦੇ ਵਿੱਚ ਬੋਲੀਆਂ ਗਈਆਂ ਲਾਈਨਾਂ ਅੱਜ ਜਦੋਂ ਅਸੀਂ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੇ ਵਿੱਚ ਖੜੇ ਹਾਂ, ਜਿੱਥੇ ਸੁਖਦੇਵ ਨੇ ਪਹਿਲੀ ਕੁਲਕਾਰੀ ਮਾਰੀ ਹੈ, ਉਸ ਘਰ ਦੇ ਵਿੱਚ ਖੜੇ ਹਾਂ, ਤਾਂ ਬਹੁਤ ਸਾਰੇ ਸਵਾਲ ਇਹਨਾਂ 17 ਰਾਹੀਂ ਹੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਅੱਜ ਸ਼ਹੀਦ ਸੁਖਦੇਵ ਦੇ ਘਰ ਮੂਹਰੇ ਆ ਕੇ ਵੀ ਜਿਹੜਾ ਕੁਝ ਅਸੀਂ ਦੇਖ ਰਹੇ ਹਾਂ, ਜਾਂ ਅੱਜ ਜਿਹੜੇ ਆਜ਼ਾਦੀ ਦੇ 76 ਸਾਲ ਬੀਤ ਜਾਣ ਤੋਂ ਬਾਅਦ ਵੀ ਸ਼ਹੀਦ ਸੁਖਦੇਵ, ਰਾਜਗੁਰੂ ਤੇ ਭਗਤ ਸਿੰਘ ਦੇ ਉਹਨਾਂ ਸੁਪਨਿਆਂ ਦਾ ਕੀ ਬਣਿਆ ਹੈ। ਉਹ ਜਿਹੜੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜਨ ਵੇਲੇ ਸੁਪਨੇ ਲਏ ਸੀ, ਜਾਂ ਜਿਹੋ ਜਿਹੀ ਆਜ਼ਾਦੀ ਦੀ ਉਹਨਾਂ ਨੇ ਕਲਪਨਾ ਤੇ ਕਾਮਨਾ ਕੀਤੀ ਸੀ, ਉਹ ਆਜ਼ਾਦੀ ਕਿੱਥੇ ਹੈ। ਅੱਜ ਅਸੀਂ ਸੁਖਦੇਵ ਥਾਪਰ ਦੇ ਘਰ ਵਿੱਚ ਪਹੁੰਚੇ ਹਾਂ। ਇਹ ਲੁਧਿਆਣਾ ਦੇ ਨੌਕਰਾ ਮਹੱਲੇ ਦੇ ਵਿੱਚ ਹੈ। ਜੀ ਹਾਂ, ਮੈਂ ਸੁਰਿੰਦਰ ਸ਼ਰਮਾ ਇੰਡੋਜ਼ ਟੀਵੀ ਲਈ ਅੱਜ ਤੁਹਾਨੂੰ ਮਿਲਾਵਾਂਗਾ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ। सुखदेव सच्चा सुखदेव और सुखदेव सुखदेव थापर। ਦੋਸਤੋ, ਇਸ ਟਾਈਮ ਅਸੀਂ ਖੜੇ ਹਾਂ ਨੌਕਰਾ ਮਹੱਲਾ ਜ਼ਿਲ੍ਹਾ ਲੁਧਿਆਣੇ ਦਾ ਉਹ ਪੁਆਇੰਟ ਚੌੜੇ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਇਹ ਰਸਤਾ ਪਹੁੰਚਦਾ ਹੈ ਨੌਕਰਾ ਮਹੱਲਾ ਦੇ ਵਿੱਚ। ਨੌਕਰਾ ਮਹੱਲੇ ਦੇ ਵਿੱਚ ਹੀ ਪੈਦਾ ਹੋਇਆ ਸਾਡਾ ਸ਼ਹੀਦ ਸੁਖਦੇਵ। ਅੱਜ ਤੁਸੀਂ ਆਸੇ-ਪਾਸੇ ਜਿਹੜੇ ਘਰ ਵੇਖ ਰਹੇ ਹੋ, ਇਹਨਾਂ ਵਿੱਚੋਂ ਬਹੁਤ ਸਾਰੇ ਘਰ ਉਸ ਵਕਤ ਦੇ ਵੀ ਹੈਗੇ ਆ, ਪਰ ਬਹੁਤ ਸਾਰੇ ਘਰ ਜਿਹੜੇ ਹੈਗੇ ਆ ਉਹ ਮੋਡੀਫਾਈ ਵੀ ਕਰ ਦਿੱਤੇ ਗਏ ਆ। ਪਰ ਅੱਜ ਤੋਂ ਮੈਨੂੰ, ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਲੁਧਿਆਣਾ ਵਾਸੀਆਂ ਨੂੰ ਵੀ ਨਹੀਂ ਇਹ ਪਤਾ ਸੀਗਾ। ਇਹ 1997 ਦੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰ ਨੇ ਇਹ ਖੋਜ ਕੇ ਕੱਢ ਕੇ ਲਿਆਂਦਾ ਕਿ ਸ਼ਹੀਦ ਸੁਖਦੇਵ ਦਾ ਜਿਹੜਾ ਜਨਮ ਸਥਾਨ ਆ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ, ਉਹ ਵੀ ਨੌਕਰਾ ਮਹੱਲੇ ਦੇ ਵਿੱਚ ਹੈ। ਉਸ ਤੋਂ ਬਾਅਦ ਲੋਕ ਇਸ ਸਥਾਨ ਨੂੰ ਜਾਣਨ ਲੱਗੇ। ਜਿਹੜੀਆਂ ਭਾਵੇਂ ਸਮੇਂ ਦੀਆਂ ਸਰਕਾਰਾਂ ਨੇ, ਭਾਵੇਂ ਉਦੋਂ ਦੀਆਂ ਸਰਕਾਰਾਂ ਸੀ, ਪਰ ਜਿਹੜੇ ਬਾਗੀ ਹੁੰਦੇ ਆ, ਜਿਹੜੇ ਸਿਸਟਮ ਨਾਲ ਟੱਕਰ ਲੈਣ ਵਾਲੇ ਹੁੰਦੇ ਆ, ਉਹ ਮੁੱਢ ਕਦੀਮ ਤੋਂ ਹੀ, ਮਤਲਬ ਅੰਗਰੇਜ਼ਾਂ ਤੋਂ ਨਹੀਂ, ਮੁੱਢ ਕਦੀਮ ਤੋਂ ਹੀ ਉਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ, ਹਕੂਮਤ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੁੰਦੇ ਆ। ਸੋ ਸੁਖਦੇਵ ਦੇ ਘਰ ਨੂੰ ਇਸ ਲੈਵਲ ਤੇ, ਇਸ ਪੁਆਇੰਟ ਆਫ ਵਿਊ ਤੋਂ ਸਰਕਾਰਾਂ ਨੇ ਸਾਂਭਣਾ ਕਰਨਾ, ਇਹ ਸਾਡਾ ਵੀ ਲੱਗਦਾ, ਮੈਨੂੰ ਲੱਗਦਾ ਕਿ ਸਾਡਾ ਵੀ ਭਰਮ ਭੁਲੇਖਾ ਹੀ ਹੁੰਦਾ ਹੈ, ਨਹੀਂ ਕਰਨਗੇ ਉਹ। ਪਰ ਜਿਹੜੇ ਉਹਨਾਂ ਦੇ ਵਾਰਸ ਨੇ, ਜਿਹੜੇ ਉਹਨਾਂ ਦੀ ਵਿਚਾਰਧਾਰਾ ਦੇ ਵਾਰਸ ਨੇ, ਜਿਹੜੇ ਸੱਚਮੁੱਚ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਰਾਹੀਂ ਅੱਗੇ ਸਮਾਜ ਨੂੰ ਤੋਰਨਾ ਚਾਹੁੰਦੇ ਨੇ, ਉਹ ਜ਼ਰੂਰ ਥੋੜੀ ਬਹੁਤ ਕੋਸ਼ਿਸ਼ ਕਰਦੇ ਨੇ ਜਿੰਨਾ ਕੁ ਉਹਨਾਂ ਕੋਲੇ ਸਾਧਨ ਹੁੰਦੇ ਨੇ। ਔਰ ਸੁਖਦੇਵ ਉਹਨਾਂ ਦਾ ਵੀ ਘਰ ਜਿਹੜਾ ਹੈਗਾ ਵਾ, ਉਹ ਉਹਨਾਂ ਦੇ ਥਾਪਰ ਬਰਾਦਰੀ ਹੈਗੀ ਆ, ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਹੈ, ਸਰਕਾਰ ਵੱਲੋਂ ਉਹਨੂੰ ਅੰਡਰਟੇਕ ਕੀਤਾ ਹੈ। ਉਹਦੇ ਵਿੱਚ ਲੰਬਾ ਸਮਾਂ ਜਿਹੜਾ ਇੱਕ ਔਰਤ ਆਪਣੇ ਪਰਿਵਾਰ ਨਾਲ ਉੱਥੇ ਕਿਰਾਏ ਤੇ ਰਹਿੰਦੀ ਰਹੀ ਆ,
ਅੱਜ ਉਹਨਾਂ ਨੂੰ ਕੋਈ ਹੋਰ ਥਾਂ ਉਹਨਾਂ ਨੇ ਲੈ ਕੇ ਦਿੱਤੀ ਹੈ ਉਸ ਔਰਤ ਤੋਂ। ਉਹ ਘਰ ਬਹੁਤ ਲੰਬੇ ਸਮੇਂ ਬਾਅਦ ਜਿਹੜਾ ਹੈਗਾ ਉਹ ਖਾਲੀ ਕਰਵਾਇਆ ਹੈ। ब्रिटिश अदालत जहां अंग्रेजों को अंग्रेजी में मुंह तोड़ जवाब देने की जरूरत पड़ेगी, जहां बात तक करने के लिए पूरी हिस्ट्री पॉलिटिकल स्टडीज जेल में होनी चाहिए, आर्ग्यूमेंट की पावर चाहिए, कन्विक्शन चाहिए, लव चाहिए, प्रेजेंस ऑफ माइंड चाहिए। और जिस बंदे के पास ये सब कुछ है वो वहां नहीं जाएगा, वो यहाँ बैठे बैठे प्रपोजल्स बनाएगा और दूसरे बंदे जाएंगे लड़ने मरने के लिए। जिंदगी जीने की ख्वाहिश जाग उठी है क्या सरदार भगत सिंह? ਜਦੋਂ ਛੋਟੇ ਹੁੰਦੇ ਸੀ ਉਹ ਮੇਲੇ 'ਚ ਗਏ ਤੇ ਉਹਨਾਂ ਨੇ ਆਪਣੀ ਬਾਂਹ ਤੇ ਇੱਕ ਟੈਟੂ ਖਦਵਾਇਆ। ਟੈਟੂ ਦੇ ਵਿੱਚ ਆਪਣਾ ਨਾਮ ਉਹਨਾਂ ਨੇ ਖਦਵਾਇਆ। ਔਰ ਜਦੋਂ ਉਹ ਆਪਣੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਵਿੱਚ ਆਏ ਤਾਂ ਉਹਨਾਂ ਨੂੰ ਜਿਹੜਾ ਪੰਡਿਤ ਜੀ ਸੀਗੇ ਉਹਨਾਂ ਨੇ, ਚੰਦਰ ਸ਼ੇਖਰ ਹੋਰਾਂ ਨੇ ਉਹਨਾਂ ਦੀ ਬਾਂਹ ਜਦੋਂ ਦੇਖੀ ਤਾਂ ਉਹਨਾਂ ਨੇ ਕਿਹਾ ਕਿ ਸੁਖਦੇਵ ਤੂੰ ਇਹ ਕੀ ਕੀਤਾ ਹੈ? ਤੂੰ ਨਾਮ ਆਪਣੇ ਬਾਂਹ ਤੇ ਨਾਮ ਖਦਵਾ ਲਿਆ, ਤੂੰ ਤਾਂ ਸਿੱਧਾ ਹੀ ਆਪਣਾ ਤੂੰ ਅੰਡਰਗਰਾਊਂਡ ਕਿਵੇਂ ਕੰਮ ਕਰੇਗਾ? ਤੈਨੂੰ ਤਾਂ 2 ਮਿੰਟ ਨਹੀਂ ਲੱਗਣੇ ਫੜੇ ਜਾਣ ਲਈ, ਤੈਨੂੰ ਤਾਂ ਹਕੂਮਤ ਦੇ ਸਿਪਾਹੀਆਂ ਨੇ ਜਦ ਹੀ ਫੜ ਲੈਣਾ। ਤੇ ਇਹ ਨਾਮ ਥੋੜਾ ਖਦਵਾਉਣਾ ਚਾਹੀਦਾ, ਤੁਹਾਡੀ ਪਹਿਚਾਣ ਜਗਜ਼ਾਰ ਕਰਤੀ ਤੁਸੀਂ। ਸੁਖਦੇਵ ਨੂੰ ਇਸ ਗੱਲ ਮਹਿਸੂਸ ਹੋਈ ਔਰ ਸੁਖਦੇਵ ਨੇ ਕਿਸੇ ਨੂੰ ਬਿਨਾਂ ਦੱਸੇ ਉਹ ਗਏ ਔਰ ਤੇਜ਼ਾਬ ਪਾ ਲਿਆ ਉਸ ਸਾਰੇ ਜਿੰਨੀ ਕੁ ਬਾਂਹ ਤੇ ਉਹਨਾਂ ਨੇ ਨਾਮ ਖਦਵਾਇਆ ਸੀ। ਸੁਖਦੇਵ ਦੇ ਨਾਂ ਤੇ ਤੇਜ਼ਾਬ ਪਾ ਲਿਆ ਔਰ ਤੇਜ਼ਾਬ ਪਾ ਕੇ ਉਹ ਸਾਰੀ ਬਾਂਹ ਜਲ ਗਈ, ਸੜ ਗਈ ਸਾਰੀ ਬਾਂਹ। 3 ਦਿਨ ਉਹਨਾਂ ਨੂੰ ਬੁਖਾਰ ਰਿਹਾ, ਕਿਸੇ ਨਾਲ ਬੋਲਿਆ ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ। ਪਰ ਇੰਨੇ ਮਤਲਬ ਪੱਕੇ, ਮੈਂ ਜ਼ਿੱਦੀ ਨਹੀਂ ਕਹਾਂਗਾ, ਪਰ ਇੰਨੇ ਸਿਦਕ ਦੇ ਪੱਕੇ ਕਿ ਉਹਨਾਂ ਨੇ ਉਹ ਨਾਮ ਨੂੰ ਬਿਲਕੁਲ ਜੜੋਂ ਖਤਮ ਕੀਤਾ। ਇਹ ਉਹਨਾਂ ਦੇ ਜਜ਼ਬੇ ਸੀ ਜਿਹੜੇ ਇਹ ਜਜ਼ਬੇ, ਮਤਲਬ ਇੰਨਾ ਕੁ ਗੱਲ ਨਹੀਂ ਹੈ ਕਿ ਉਹਨਾਂ ਨੇ ਤੇਜ਼ਾਬ ਪਾ ਕੇ ਆਪਣੀ ਬਾਂਹ ਤੋਂ ਨਾਮ ਮਿਟਾ ਦਿੱਤਾ। ਇਹ ਜਜ਼ਬਾ ਇਹ ਹੈ ਕਿ ਜਦੋਂ ਉਹਨਾਂ ਨੇ ਭੁੱਖ ਹੜਤਾਲ ਕੀਤੀ, ਜਦੋਂ ਉਹਨਾਂ ਨੂੰ ਅਰੈਸਟ ਕੀਤਾ ਤਾਂ ਜਿੰਨਾ ਉਹਨਾਂ ਤੇ ਤਸ਼ੱਦਦ ਹੋਇਆ, ਜਿੰਨੀ ਉਹਨਾਂ ਤੇ ਜ਼ੁਲਮ ਹੋਇਆ, ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਉਹਨਾਂ ਨੇ ਕਿਸੇ ਦਾ ਨਾਮ ਤੱਕ ਕੀ ਲੈਣਾ ਸੀ, ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਤੱਕ ਨਹੀਂ ਆਏ। ਇਹ ਉਹਨਾਂ ਦਾ ਜਜ਼ਬਾ ਸੀ। ਇੱਥੋਂ ਉਹ ਸਮਝਦੇ ਸਨ ਕਿ ਮੇਰੀ ਟ੍ਰੇਨਿੰਗ ਹੈ ਇਸ ਕਿਸਮ ਦੀ। ਇਹ ਘਟਨਾ ਇਤਿਹਾਸ ਦੇ ਵਿੱਚ ਦਰਜ ਹੈ ਕਿ ਉਹਨਾਂ ਨੇ ਉਹ ਤੁਰੇ ਜਾਂਦੇ ਸਨ ਲਾਹੌਰ ਦੇ ਕਿਸੇ ਗਲੀ ਦੇ ਵਿੱਚ ਤੇ ਉਹਨਾਂ ਨੇ ਇੱਕ ਮੁੱਕਾ ਮਾਰਿਆ ਕਿਸੇ ਦੇ। ਜਿਹੜੀ ਪ੍ਰੋਪਰ ਘਟਨਾ ਹੈਗੀ ਆ ਉਹ ਲੰਬੀ ਘਟਨਾ ਹੈ, ਮੈਂ ਸ਼ਾਰਟ 'ਚ ਦੱਸਦਾ ਤੁਹਾਨੂੰ ਕਿ ਮੁੱਕਾ ਮਾਰਿਆ ਕਿਸੇ ਤੇ ਔਰ ਮੁੱਕਾ ਮਾਰ ਕੇ ਉਹ ਬੰਦਾ ਭੱਜਿਆ ਨਹੀਂ, ਉਹ ਉੱਥੇ ਹੀ ਮਤਲਬ ਬੈਠ ਗਿਆ ਔਰ ਜਿਹੜਾ ਮੁੱਕੇ ਦਾ ਜਿਹਨੂੰ ਮੁੱਕਾ ਮਾਰਿਆ ਸੀ ਉਹਦਾ ਇੰਨਾ ਅਸਰ ਹੋਇਆ ਕਿ ਉਹ ਬੰਦਾ ਬੌਂਦਲ ਗਿਆ ਉੱਥੇ ਹੀ, ਪਰ ਭੱਜਿਆ ਨਹੀਂ। ਤੇ ਉਸ ਤੋਂ ਬਾਅਦ ਉਹਦੇ ਬਹੁਤ ਜ਼ਿਆਦਾ ਕੁੱਟ ਪਈ। ਜਦੋਂ ਉਹਨੇ ਕਿਹਾ ਵੀ ਤੂੰ ਪਹਿਲੀ ਗੱਲ ਤਾਂ ਤੂੰ ਮੁੱਕਾ ਮਾਰਿਆ ਕਿਉਂ ਆ, ਔਰ ਦੂਜੀ ਗੱਲ ਤੂੰ ਮੁੱਕਾ ਮਾਰ ਕੇ ਭੱਜਿਆ ਨਹੀਂ, ਤੂੰ ਇੰਨੀ ਕੁੱਟ ਖਾਧੀ, ਇਹਦਾ ਕੀ ਕਾਰਨ ਆ? ਉਹ ਕਹਿੰਦਾ ਇਹਦੀਆਂ 2 ਗੱਲਾਂ ਨੇ। ਇੱਕ ਤਾਂ ਇਹ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਮੇਰੇ ਮੁੱਕੇ 'ਚ ਪਾਵਰ ਕਿੰਨੀ ਕਾ, ਜੇ ਮੈਨੂੰ ਜੇਲ੍ਹ ਦੇ ਅੰਦਰ ਕਿਸੇ ਨਾਲ ਮੁਕਾਬਲਾ ਵੀ ਕਰਨਾ ਪਿਆ, ਕਿਸੇ ਜਿਹੜੇ ਅੰਗਰੇਜ਼ ਦੇ ਪੁਲਿਸ ਆਫੀਸਰਸ ਨੇ ਉਹਨਾਂ ਨਾਲ ਮੇਰਾ ਮੁਕਾਬਲਾ ਕਰਨਾ ਪਿਆ, ਤਾਂ ਮੇਰੇ ਮੁੱਕੇ 'ਚ, ਮੇਰੀਆਂ ਉਂਗਲਾਂ 'ਚ, ਮੇਰੇ ਪੰਜੇ 'ਚ ਕਿੰਨਾ ਕੁ ਦਾ ਮੈਂ ਇਹ ਦੇਖਣਾ ਚਾਹੁੰਦਾ। ਔਰ ਦੂਜੀ ਗੱਲ, ਮੈਂ ਭੱਜਿਆ ਇਸ ਕਰਕੇ ਨਹੀਂ ਕਿ ਮੈਂ ਇਹ ਵੀ ਵੇਖਣਾ ਚਾਹੁੰਦਾ ਸੀ ਜੇ ਮੈਂ ਕਿੰਨੀ ਕੁ ਕੁੱਟ ਖਾ ਸਕਦਾ, ਕਿੰਨੀ ਕੁ ਕੁੱਟ ਸਹਾਰ ਸਕਦਾ। ਸੋ ਉਹ ਮਤਲਬ ਜ਼ਿੰਦਗੀ ਦੀਆਂ ਜਿਹੜੀਆਂ ਮਤਲਬ ਆਪਾਂ ਨੂੰ ਲੱਗਦਾ ਕਿ ਇਹ ਛੋਟੀਆਂ ਘਟਨਾਵਾਂ ਨੇ, ਮਜ਼ਾਕੀਆ ਘਟਨਾਵਾਂ ਨੇ, ਪਰ ਉਹਨਾਂ ਦੇ ਪਿੱਛੇ ਉਹਨਾਂ ਦੀ ਇੱਕ ਬਹੁਤ ਵੱਡੀ ਫਿਲਾਸਫੀ ਛੁਪੀ ਹੋਈ ਸੀਗੀ।
ਜਦੋਂ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣਾ ਸੀ ਤਾਂ ਫਿਰੋਜ਼ ਸ਼ਾਹ ਕੋਟਲਾ ਦੇ ਵਿੱਚ ਜਦੋਂ ਮੀਟਿੰਗ ਹੋਈ, ਲੰਬੀ ਚੌੜੀ ਮੀਟਿੰਗ ਹੋਈ, ਲੰਬੀ ਚੌੜੀ ਗੱਲਬਾਤ ਹੈ, ਮੈਂ ਸ਼ਾਰਟ 'ਚ ਦੱਸਦਾ ਕਿ ਉਸ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ ਜਦੋਂ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਸੁਖਦੇਵ ਹੋਣੀ ਹਾਜ਼ਰ ਨਹੀਂ ਸਨ। ਉਹਦੇ ਵਿੱਚ ਫੈਸਲਾ ਹੋਇਆ ਕਿ ਬੀਕੇ ਦੱਤ ਤੇ ਜਿਹੜਾ ਇੱਕ ਹੋਰ ਪਰਸਨ ਜਿਹੜਾ ਹੈਗਾ ਵਾ ਉਹਨਾਂ ਉੱਥੇ ਬੰਬ ਸੁੱਟਣ ਜਾਏਗਾ। ਉਹਦੇ ਵਿੱਚ ਭਗਤ ਸਿੰਘ ਦਾ ਨਾਮ ਨਹੀਂ ਸੀਗਾ ਕਿ ਉਹ ਬੰਬ ਸੁੱਟਣ ਨਹੀਂ ਜਾਏਗਾ, ਕਿਉਂਕਿ ਭਗਤ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਮੈਂ ਹੀ ਜਾਣਾ ਚਾਹੁੰਦਾ ਬੰਬ ਸੁੱਟਣ, ਮੈਂ ਹੀ ਆਪਣੀ ਸੰਸਥਾ ਦੀ ਗੱਲ ਕਰ ਸਕਦਾ, ਰਿਪਬਲਿਕਨ ਆਰਮੀ ਜਿਹੜੀ ਬਣ ਗਈ ਸੀ ਉਹਦੀ ਮੈਂ ਗੱਲ ਕਰ ਸਕਦਾ, ਉਹਦਾ ਮਕਸਦ ਲੋਕਾਂ ਨੂੰ ਦੱਸ ਸਕਦਾ ਤੇ ਉਹਦੇ ਲਈ ਮਰਨਾ ਜ਼ਰੂਰੀ ਸੀ, ਉਹਦੇ ਫਾਂਸੀ ਦੇ ਤਖਤੇ ਤੱਕ ਜਾਣਾ ਜ਼ਰੂਰੀ ਸੀ। ਭਗਤ ਸਿੰਘ ਸਮਝਦਾ ਸੀ ਮੇਰੇ ਤੋਂ ਬਿਨਾਂ ਇਹ ਗੱਲ ਕੋਈ ਹੋਰ ਕਰ ਨਹੀਂ ਸਕਦਾ, ਪਰ ਕਿਉਂਕਿ ਜਿਹੜੀ ਫੈਸਲਾ ਹੁੰਦਾ ਹੈ ਜਥੇਬੰਦੀਆਂ ਦਾ, ਤਾਂ ਉਹ ਸੰਸਥਾ ਦਾ ਫੈਸਲਾ ਸੀ ਕਿ ਨਹੀਂ, ਤੇਰੀ ਲੋੜ ਜਿਉਂਦੇ ਰਹਿਣ 'ਚ ਜ਼ਿਆਦਾ ਹੈ, ਤੇਰੀ ਜਿਉਂਦੇ ਦੀ ਲੋੜ ਵੱਧ ਹੈ। ਫੈਸਲਾ ਹੋ ਗਿਆ ਕਿ ਬੀਕੇ ਦੱਤ ਦੇ ਨਾਲ ਫਲਾਣਾ ਬੰਦਾ ਜਿਹੜਾ ਹੈਗਾ ਉਹ ਜਾਏਗਾ ਅਸੈਂਬਲੀ 'ਚ ਬੰਬ ਸੁੱਟਣ। ਜਦੋਂ ਸੁਖਦੇਵ ਨੂੰ ਪਤਾ ਲੱਗਿਆ ਤਾਂ ਉਹ ਭਗਤ ਸਿੰਘ ਦੇ ਨਾਲ ਬਹੁਤ ਜ਼ਿਆਦਾ ਗੁੱਸੇ ਹੋਇਆ, ਇੰਨਾ ਗੁੱਸੇ ਹੋਇਆ ਕਿ ਜਿਹੜੀਆਂ ਗੱਲਾਂ ਉਹਨੇ ਜ਼ਿੰਦਗੀ 'ਚ ਕਦੇ ਭਗਤ ਸਿੰਘ ਨੂੰ ਨਹੀਂ ਕਹੀਆਂ ਸੀ ਉਹ ਕਹੀਆਂ ਉਹਨੇ ਗੱਲਾਂ, ਔਰ ਉਹਨੇ ਗੱਲ ਕਹੀ ਕਿ ਤੂੰ ਇੱਕ ਔਰਤ ਦੇ ਪਿਆਰ ਦੇ ਵਿੱਚ ਪਾਗਲ ਹੋ ਗਿਆ ਹੈ, ਤੂੰ ਮਰਨ ਤੋਂ ਡਰ ਰਿਹਾ, ਭਗਤ ਸਿੰਘ ਨੂੰ ਕਿਹਾ। ਭਗਤ ਸਿੰਘ ਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਿਆ, ਉਹਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜਾਣਾ ਚਾਹੁੰਦਾ, ਮੈਂ ਹੀ ਜਾਣਾ ਚਾਹੁੰਦਾ ਫਾਂਸੀ ਦੇ ਤਖਤੇ ਤੱਕ। ਅਖੀਰ ਦੇ ਵਿੱਚ ਇਹ ਫੈਸਲਾ ਹੋਇਆ ਕਿ ਫਿਰੋਜ਼ ਸ਼ਾਹ ਕੋਟਲਾ ਦੇ ਵਿੱਚ ਦੁਬਾਰਾ ਮੀਟਿੰਗ ਸੱਦੀ ਜਾਵੇ। ਦੁਬਾਰਾ ਮੀਟਿੰਗ ਸੱਦੀ ਔਰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਭਗਤ ਸਿੰਘ ਤੇ ਬੀਕੇ ਦੱਤ ਅਸੈਂਬਲੀ 'ਚ ਬੰਬ ਸੁੱਟਣ ਜਾਣਗੇ, ਔਰ ਗਏ। ਤੇ ਜਦੋਂ ਭਗਤ ਸਿੰਘ ਉਸ ਮੀਟਿੰਗ ਦੇ ਵਿੱਚੋਂ ਨਿਕਲਿਆ ਔਰ ਉਹਨੇ ਪਿੱਛੇ ਮੁੜ ਕੇ ਵੇਖਿਆ ਤੇ ਸੁਖਦੇਵ ਨੇ ਉਹਨੂੰ ਬਾਏ ਕੀਤੀ, ਮਿਲਿਆ, ਤੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸੁਖਦੇਵ ਰੋਇਆ ਭਗਤ ਸਿੰਘ ਨੂੰ ਤੋੜ ਕੇ। ਉਹ ਕਹਿੰਦਾ ਮੈਂ ਆਪਣੇ ਦੋਸਤ ਨੂੰ ਅੱਜ ਮੌਤ ਦੇ ਮੂੰਹ ਵਿੱਚ ਭੇਜ ਰਿਹਾ। ਉਹ ਜਿਹੜਾ ਉਹਦਾ ਰੁਦਨ ਸੀ, ਉਹਦੇ ਜਿਹੜੇ ਅਥਰੂ ਸੀ, ਉਹ ਇੱਕ ਅੰਦਰਲਾ ਉਹਦਾ ਜਿਹੜਾ ਉਹਦਾ ਅੰਦਰਲਾ ਇੱਕ ਮਾਰਮਿਕ ਮਨੁੱਖ ਪਿਆ ਸੀ, ਜਿਹਦੇ ਵਿੱਚ ਜਿਹੜਾ ਉਹਨਾਂ ਨੂੰ ਉਹ ਬੰਬਾਂ ਪਿਸਤੌਲਾਂ ਤੋਂ ਅਲੱਗ ਕਰਦਾ ਹੈ, ਕਿ ਜਿਹੜਾ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੰਬ ਚਲਾਉਣ ਵਾਲੇ ਪਿਸਤੌਲਾਂ ਵਾਲੇ ਸੀ, ਉਹ ਗੋਲੀਆਂ ਵਾਲੇ ਸੀ, ਉਹ ਤੋਂ ਅਲੱਗ ਕਰਦਾ ਹੈ। ਔਰ ਇਹ ਤਾਂ ਕੁਦਰਤ ਵੱਲੋਂ ਕਿ ਐਂਡ 'ਚੋਂ ਤਿੰਨੇ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਤਿੰਨੇ ਇਕੱਠੇ ਹੋਏ। ਉਹਨਾਂ ਨੇ ਇੱਕ ਜੇਲ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ। ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ, ਉਹਨਾਂ ਨੇ ਐਡੇ ਵੱਡੇ ਲੌਜੀਕਲੀ ਢੰਗ ਨਾਲ ਕਿ ਸਾਡੀ ਆਜ਼ਾਦੀ ਦੇ ਮਾਇਨੇ ਕੀ ਹੈ, ਆਜ਼ਾਦੀ ਸਾਡੇ ਲਈ ਕੀ ਹੈ, ਅੰਗਰੇਜ਼ ਕੀ ਨੇ, ਇੱਥੋਂ ਦੇ ਜਿਹੜੇ ਆਜ਼ਾਦੀ ਦੀ ਲੜਾਈ ਦੂਜੇ ਪੈਟਰਨ ਤੋਂ ਲੜ ਰਹੇ ਆ, ਉਹਨਾਂ ਦਾ ਮਕਸਦ ਕੀ ਹੈ, ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਦੇਸ਼ ਭਗਤ ਨੇ, ਦੇਸ਼ ਭਗਤ ਮਤਲਬ ਕ੍ਰਾਂਤੀਕਾਰੀ ਨੇ, ਔਰ ਉਹ ਅੰਗਰੇਜ਼ਾਂ ਨੂੰ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਬਾਹਰ ਕੱਢਣ ਦਾ ਮਕਸਦ ਸਿਰਫ ਗੱਦੀਆਂ ਤੇ ਬੈਠਣ ਵਾਲੀਆਂ ਚਮੜੀਆਂ ਦੇ ਤੇ ਪੱਗੜੀਆਂ ਦੇ ਰੰਗ ਬਦਲਣਾ ਨਹੀਂ ਹੈ, ਇੱਕ ਸੱਚੀ ਮੁੱਚੀ ਦੀ ਤਬਦੀਲੀ ਕਰਨਾ ਹੈ, ਤਬਦੀਲੀ ਲਿਆਉਣਾ ਹੈ, ਲੋਕਾਂ ਦਾ ਰਾਜ ਲਿਆਉਣਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸ਼ਹੀਦ ਸੁਖਦੇਵ ਦੇ ਘਰ ਭਾਵੇਂ ਮੱਥਾ ਟੇਕ ਕੇ ਆਈਏ, ਉਹਦੇ ਬੁੱਤ ਤੇ ਫੁੱਲਾਂ ਦਾ ਹਾਰ ਪਾ ਆਈਏ, ਪਰ ਉਹਦੇ ਸੁਪਨੇ ਤਾਂ ਅੱਜ ਵੀ ਅਧੂਰੇ ਨੇ। ਸੁਖਦੇਵ ਦਾ ਬੁੱਤ ਅੱਜ ਵੀ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਤੁਹਾਡੇ ਤੋਂ ਪੁੱਛਦਾ ਹੈ, ਕਿੱਥੇ ਤੱਕ ਪਹੁੰਚੀ ਆਜ਼ਾਦੀ।